ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇਕ ਵਸਤ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ, ਸੋਚੈ ਸੋਚ ਨਾ ਹੋਵਈ। ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ। ਜੇ ਲਾਇ ਰਹਾ ਲਿਵਤਾਰ, ਭੁਖਿਆ ਭੁੱਖ ਨਾ ਉਤਰੀ। ਜੇ ਬੰਨਾ ਪੁਰੀਆ ਭਾਰ, ਸਹਿਸ ਸਿਆਣਪਾ ਲੱਖ ਹੋਹਿ। ਤਾ ਇਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ। ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ। ਨਾਨਕ ਲਿਖਿਆ ਨਾਲ, ਕਿਵ ਸਚਿਆਰਾ ਹੋਈਐ। ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ। ਨਾਨਕ ਲਿਖਿਆ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ
ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕੀਤੇ ਹਨ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸਰਬੱਤ ਸੰਗਤਾਂ ਨੇ ਸਰਵਣ ਕੀਤਾ ਹੈ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਅੱਜ ਪ੍ਰਾਰੰਭ ਹੋਣ ਜਾ ਰਹੀ ਹੈ। ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਜੋ ਪ੍ਰਾਰੰਭਤਾ ਹੋਈ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਨਿਰਵਿਘਨਤਾ ਸਹਿਤ ਸੰਪੂਰਨ ਗੁਰਬਾਣੀ ਦੇ ਭੋਗ ਪਏ ਹਨ। ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਸਰਬੱਤ ਸੰਗਤ ਨੇ ਮਿਲ ਕਰਕੇ ਅਰਦਾਸ ਕੀਤੀ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਤੋਂ ਆਗਿਆ ਲੈਣ ਲਈ ਜੋ ਗੁਰੂ ਘਰ ਦੀ ਮਰਜ਼ਾਦਾ ਹੈ ਕਿ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਗੁਰਬਾਣੀ ਦਾ ਜਾਪ ਕੀਤਾ ਜਾਂਦਾ। ਜਦੋਂ ਮੱਧ ਭਾਗ 'ਤੇ ਸਾਧ ਸੰਗਤ ਜੀ ਗੁਰਬਾਣੀ ਦੀ ਕਥਾ ਆਉਂਦੀ ਹੈ, ਉਦੋਂ ਵੀ ਸ੍ਰੀ ਅਖੰਡ ਪਾਠ ਸਾਹਿਬ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਔਰ ਸ਼ੁਕਰਾਨਾ ਕੀਤਾ ਜਾਂਦਾ। ਫਿਰ ਸੰਪੂਰਨਤਾ ਵੀ ਸ੍ਰੀ ਅਖੰਡ ਪਾਠ ਸਾਹਿਬ ਕਰਨਾ ਇਹ ਸਾਧ ਸੰਗਤ ਜੀ ਮਰਜ਼ਾਦਾ ਹੈ। ਇਸ ਮਰਜ਼ਾਦਾ ਅਨੁਸਾਰ ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ। ਨਿਰਵਿਘਨਤਾ ਸਹਿਤ ਗੁਰਬਾਣੀ ਦੇ ਭੋਗ ਪਏ ਹਨ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਮਹਾਰਾਜ ਸਤਿਗੁਰੂ ਜੀ ਦੇ ਪਵਿੱਤਰ ਅਸਥਾਨਾਂ 'ਤੇ ਹਾਜ਼ਰੀਆਂ ਭਰਨ ਦਾ ਸਾਨੂੰ ਸਭ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿਸ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਲੰਗਰ ਸਾਹਿਬ
ਇਸ ਅਸਥਾਨ ਤੇ ਗੁਰੂ ਕਲਗੀਧਰ ਪਿਤਾ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਆਪਣੀ ਰਸਨਾ ਤੋਂ ਸ੍ਰੀ ਦਸਮ ਗ੍ਰੰਥ ਸਾਹਿਬ ਪਵਿੱਤਰ ਬਾਣੀ ਦੀ ਕਥਾ ਕਰਿਆ ਕਰਦੇ। ਐਸੇ ਮਹਾਨ ਪਾਵਨ ਅਸਥਾਨ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸ਼ਮੂਲੀਅਤ ਹੋਣ ਦਾ ਸਾਨੂੰ ਸਭ ਨੂੰ ਸੁਭਾਗ ਪ੍ਰਾਪਤ ਹੋਇਆ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਕਥਾ ਹੈ, ਇਹ ਸਾਧ ਸੰਗਤ ਜੀ ਗੁਰਬਾਣੀ ਦੇ ਅਰਥ ਕਿੱਥੋਂ ਪ੍ਰਾਰੰਭ ਹੋਏ ਸਨ। ਭਾਵੇਂ ਕਿ ਇਤਿਹਾਸ ਅੰਦਰ ਕਿਤੇ ਕਿਤੇ ਟੂਕ ਮਾਤਰ ਜ਼ਿਕਰ ਆਉਂਦਾ ਹੈ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੋ ਆਈਆਂ ਹੋਈਆਂ ਸ਼ਰਨ ਵਿੱਚ ਸੰਗਤਾਂ ਨੂੰ ਉਪਦੇਸ਼ ਦਿੰਦੇ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਉਚਾਰਨ ਕਰਦੇ। ਪੰਚਮ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗਰੀਬ ਨਵਾਜ ਆਈ ਹੋਈ ਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦੇ ਸ਼ਬਦ ਦੁਆਰਾ। ਪਰ ਜੋ ਸੰਪਰਦਾਈ ਸਾਧ ਸੰਗਤ ਜੀ ਇਹ ਪ੍ਰਣਾਲੀ ਚੱਲੀ ਹੈ, ਗੁਰੂ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਚੱਲੀ ਹੈ। ਕਿਉਂਕਿ ਜਿਸ ਸਮੇਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਸਾਧ ਸੰਗਤ ਜੀ ਬੇਅੰਤ ਕੌਤਕ ਕੀਤੇ ਹੈ। ਇੱਕ ਸਿੰਘ ਕੰਠੋਂ ਹੀ ਗੁਰਬਾਣੀ ਦਾ ਜਾਪ ਕਰ ਰਿਹਾ ਸੀ, ਪੰਜ ਗ੍ਰੰਥੀ ਦਾ ਦੱਖਣੀ ਓੰਕਾਰ ਪਵਿੱਤਰ ਬਾਣੀ ਕੰਠੋਂ ਹੀ ਪੜ੍ਹ ਰਿਹਾ ਸੀ, ਜਿਸ ਵਿੱਚ ਪੰਕਤੀ ਆਈ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਕਹਿ ਦੀ ਥਾਂ ਤੇ ਉਹ ਸਿੰਘ ਨੇ ਸਾਧ ਸੰਗਤ ਜੀ ਕੇ ਪੜ੍ਹ ਦਿੱਤਾ। ਕੱਕੇ ਨੂੰ ਦੁਲਾਵਾਂ ਸੀ, ਦੁਲਾਵਾਂ ਦੀ ਥਾਂ ਲਾਂ ਲਾ ਦਿੱਤੀ, ਭਾਵ ਇੱਕ ਲਾਗ ਮਾਤਰ ਜਿਹੜੀ ਛੱਡ ਦਿੱਤੀ। ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਨੇ ਸਿੰਘ ਨੂੰ ਭੇਜਿਆ, ਉਹਨੂੰ ਤਾੜਨਾ ਕਰਵਾਈ ਅਤੇ ਫਿਰ ਉਸੇ ਤਰ੍ਹਾਂ ਹੀ ਗੁਰਬਾਣੀ ਪੜ੍ਹੀ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਤਿਹਾਸ ਕਹਿੰਦਾ ਕਿ ਚਾਟਾਂ ਮਰਵਾਈਆਂ। ਜਦੋਂ ਅਗਲੇ ਦਿਨ ਦੀਵਾਨ ਸਜਿਆ ਅਤੇ ਸਤਿਗੁਰੂ ਜੀ ਦੇ ਹਜ਼ੂਰ ਪਹੁੰਚਾ ਉਹ ਹੀ ਸਿੰਘ ਜੋ ਗੁਰਬਾਣੀ ਦਾ ਪਾਠ ਕਰ ਰਿਹਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਹੈ ਸਤਿਗੁਰੂ ਜੀ, ਆਪ ਜੀ ਦੀ ਪਵਿੱਤਰ ਬਾਣੀ ਅਗਾਧ ਬੋਧ ਹੈ। ਮਹਾਰਾਜ ਸੱਚੇ ਪਾਤਸ਼ਾਹ ਜਮਾਂ ਦੀ ਮਾਰ ਤੋਂ ਬਚਾਉਣ ਵਾਲੀ ਹੈ। ਜੇ ਗੁਰਬਾਣੀ ਪੜ੍ਹਦਿਆਂ ਹੋਇਆਂ ਮਹਾਰਾਜ ਇੱਥੇ ਹੀ ਚਾਟਾਂ ਪੈਣਗੀਆਂ ਅਤੇ ਅੱਗੇ ਸਾਡਾ ਕਿਵੇਂ ਭਲਾ ਹੋਵੇਗਾ। ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਪ੍ਰੇਮ ਦੇ ਨਾਲ ਸਮਝਾਇਆ ਕਿ ਭਾਈ ਸਿੰਘਾ, ਗੁਰਬਾਣੀ ਦੀ ਉਹ ਪੰਕਤੀ ਫੇਰ ਸਾਨੂੰ ਪੜ੍ਹ ਕੇ ਸੁਣਾ। ਅਤੇ ਸਾਧ ਸੰਗਤ ਜੀ ਉਸੇ ਤਰ੍ਹਾਂ ਹੀ ਫੇਰ ਪੜ੍ਹ ਦਿੱਤੀ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਦੀ ਥਾਂ 'ਤੇ ਕੇ ਉਹ ਸਿੰਘ ਨੇ ਪੜ੍ਹ ਦਿੱਤਾ। ਕੇ ਜਾਣੈ ਗੁਰਸੂਰਾ ਜਦੋਂ ਪੜ੍ਹਿਆ ਅਤੇ ਸਤਿਗੁਰੂ ਜੀ ਨੇ ਫਿਰ ਬਚਨ ਕੀਤੇ, ਭਾਈ ਸਿੰਘਾ ਤੂੰ ਪੰਕਤੀ ਗਲਤ ਪੜ੍ਹਦਾ ਪਿਆ ਸੀਗਾ, ਕਿਉਂਕਿ ਗੁਰਬਾਣੀ ਸਾਡੇ ਅੰਗ ਨੇ, ਓਨੀ ਖੇਡ ਤੈਨੂੰ ਨਹੀਂ ਪਹੁੰਚੀ ਹੋਵੇਗੀ ਜਿੰਨੀ ਸਾਨੂੰ ਖੇਡ ਪਹੁੰਚੀ ਹੈ ਗੁਰਬਾਣੀ ਗਲਤ ਪੜ੍ਹਨੇ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਚਨ ਸੁਣ ਕੇ ਸਿੰਘ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ। ਔਰ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਰਹਿਣ ਵਾਲੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਆਦਿਕ ਜਿਹੜੇ ਮੁਖੀ ਸਿੰਘ ਸਨ, ਉਹ ਵੀ ਬਹੁਤ ਹੈਰਾਨ ਹੋਏ ਅਤੇ ਬੇਨਤੀ ਕਰਨ ਲੱਗੇ, ਹੈ ਮਹਾਰਾਜ ਸੱਚੇ ਪਾਤਸ਼ਾਹ, ਇਹ ਗੁਰਬਾਣੀ ਦੇ ਅਰਥ ਬੋਧ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਅਣਜਾਣ ਹਾਂ। ਆਪ ਕਿਰਪਾ ਕਰਕੇ ਸਤਿਗੁਰੂ ਜੀ ਸਾਨੂੰ ਸੋਝੀ ਬਖਸ਼ੋ। ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਗੁਰਬਾਣੀ ਦੇ ਸਾਨੂੰ ਅਰਥ ਪੜ੍ਹਾਓ, ਜਿਸ ਦੁਆਰਾ ਸਾਨੂੰ ਬੋਧ ਆਪ ਪ੍ਰਾਪਤ ਹੋਵੇ। ਹਜ਼ੂਰ ਨੇ ਬਚਨ ਕੀਤਾ ਕਿ ਖਾਲਸਾ ਜੀ ਅਜੇ ਜੰਗਾਂ ਯੁੱਧਾਂ ਦਾ ਸਮਾਂ ਹੈ। ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕਰਕੇ ਤੁਹਾਨੂੰ ਬਚਨ ਕਰਦੇ ਹਾਂ ਕਿ ਗੁਰਬਾਣੀ ਦੇ ਅਰਥ ਵੀ ਤੁਹਾਨੂੰ ਪੜ੍ਹਾਵਾਂਗੇ। ਸਾਧ ਸੰਗਤ ਜੀ ਫਿਰ ਸਮਾਂ ਆਇਆ ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਮਦਮਾ ਸਾਹਿਬ ਦੇ ਪਵਿੱਤਰ ਅਸਥਾਨ 'ਤੇ ਬਠਿੰਡੇ ਦੀ ਧਰਤੀ 'ਤੇ, ਜਿੱਥੇ ਹਜ਼ੂਰ ਨੇ ਗੁਰੂ ਕੀ ਕਾਂਸ਼ੀ ਦਾ ਵਰ ਦਿੱਤਾ, ਸਾਧ ਸੰਗਤ ਜੀ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਵਰ ਦਿੱਤਾ ਕਿ ਭਾਵੇਂ ਢੋਰ ਪਸ਼ੂ ਬੁੱਧੀ ਵਾਲਾ ਵੀ ਕੋਈ ਆ ਕੇ ਭਾਵਨਾ ਦੇ ਨਾਲ ਗੁਰਬਾਣੀ ਸਿੱਖੇ, ਉਹ ਚੰਗਾ ਬੁੱਧ ਵਾਲਾ ਬਣ ਜਾਵੇਗਾ। ਐਸੇ ਪਵਿੱਤਰ ਅਸਥਾਨ 'ਤੇ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਸਾਧ ਸੰਗਤ ਜੀ ਜੰਗਾਂ ਜੁੱਤਾਂ ਤੋਂ ਵਿਹਲੇ ਹੋ ਕਰਕੇ ਜਦੋਂ ਕਮਰ ਕੱਸਾ ਖੋਲ੍ਹਿਆ, ਖਾਲਸੇ ਸਿੰਘਾਂ ਨੇ ਬੇਨਤੀ ਕੀਤੀ, ਹੈ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਨੇ ਜੋ ਵਚਨ ਕੀਤਾ ਸੀ, ਹੈ ਮਹਾਰਾਜ ਹੁਣ ਤਾਂ ਸਭ ਜੰਗਾਂ ਜੁੱਧਾਂ ਤੋਂ ਵਿਹਲੇ ਹੋ ਗਏ, ਮਹਾਰਾਜ ਦੁਸ਼ਮਣ ਵੀ ਮਰ ਚੁੱਕੇ ਹੈ, ਹੁਣ ਕਿਰਪਾ ਕਰਕੇ ਸਤਿਗੁਰੂ ਜੀ ਸਾਨੂੰ ਗੁਰਬਾਣੀ ਦੇ ਅਰਥ ਪੜ੍ਹਾਵੋ। ਉਸ ਸਮੇਂ ਸਤਿਗੁਰੂ ਜੀ ਨੇ ਵਚਨ ਕੀਤਾ, 25 ਸਿੰਘਾਂ ਨੂੰ ਭੇਜਿਆ ਸਾਧ ਸੰਗਤ ਜੀ ਧੀਰਮਲ ਦੇ ਕੋਲ, ਕਿ ਜੋ ਵੱਡੇ ਸਤਿਗੁਰਾਂ ਦੀ ਪਵਿੱਤਰ ਬਾਣੀ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਪਵਿੱਤਰ ਸਰੂਪ ਹੈ, ਧੀਰਮਲ ਦੇ ਕੋਲ ਹੈ, ਅਤੇ ਜਾਓ ਬੜੇ ਪਿਆਰ ਅਤੇ ਸਤਿਕਾਰ ਸਹਿਤ ਉਹ ਪਵਿੱਤਰ ਸਰੂਪ ਲੈ ਕੇ ਆਵੋ। ਜਦੋਂ ਹਜ਼ੂਰ ਦੀ ਆਗਿਆ ਪਾ ਕੇ ਸਿੰਘ ਗਏ ਨੇ, ਅਤੇ ਸਾਧ ਸੰਗਤ ਅੱਗੋਂ ਧੀਰਮਲ ਨੇ ਇਨਕਾਰ ਕਰ ਦਿੱਤਾ, ਕਹਿਣ ਲੱਗਾ ਇਹ ਵੱਡੇ ਸਤਿਗੁਰਾਂ ਦਾ ਪਵਿੱਤਰ ਖਜ਼ਾਨਾ ਸਾਡੇ ਕੋਲ ਰਹਿਣ ਦੇਵੋ। ਅਤੇ ਨਾਲ ਇਹ ਵੀ ਸਾਧ ਸੰਗਤ ਜੀ ਕਹਿ ਦਿੱਤਾ ਕਿ ਜੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਹੀ ਸਰੂਪ ਹਨ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਅਤੇ ਫਿਰ ਕੰਠੋਂ ਕਿਉਂ ਨਹੀਂ ਗੁਰਬਾਣੀ ਉਚਾਰਨ ਕਰ ਲੈਂਦੇ? ਇਹਨਾਂ ਸਰੂਪ ਦੇ ਵਿੱਚ ਕੋਈ ਫਰਕ ਤਾਂ ਨਹੀਂ ਹੈ ਨਾ? ਜੇ ਰੱਤਾ ਭਰ ਕੋਈ ਫਰਕ ਨਹੀਂ, ਤੇ ਫਿਰ ਸਤਿਗੁਰੂ ਜੀ ਆਪ ਕੰਠੋਂ ਕਿਉਂ ਨਹੀਂ ਉਚਾਰਨ ਕਰ ਲੈਂਦੇ? ਸਿੰਘਾਂ ਨੇ ਆ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਦੱਸਿਆ, ਮਹਾਰਾਜ ਧੀਰਮਲ ਦੇ ਤਾਂ ਇਵੇਂ ਆਖਿਆ, ਹੇ ਸਤਿਗੁਰੂ ਜੀ ਪਵਿੱਤਰ ਸਰੂਪ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਦੇਣੇ ਤੋਂ ਇਨਕਾਰ ਕਰ ਦਿੱਤਾ ਹੈ। ਅਤੇ ਹਜ਼ੂਰ ਨੇ ਸਾਧ ਸੰਗਤ ਫਿਰ ਆਪਣੇ ਕੰਠੋਂ ਇਹ ਗੁਰਬਾਣੀ ਉਚਾਰਨ ਕੀਤੀ ਹੈ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ। ਸਾਧ ਸੰਗਤ ਜੀ ਉਸ ਸਮੇਂ ਬਾਬਾ ਦੀਪ ਸਿੰਘ ਜੀ ਔਰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ, ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹੀ ਨੇ ਇਹਨਾਂ ਸਿੰਘਾਂ ਨੂੰ ਬਚਨ ਕੀਤੇ। ਜੋ ਭਾਈ ਮਨੀ ਸਿੰਘ ਜੀ ਨੂੰ ਸਾਧ ਸੰਗਤ ਇਹ ਬਚਨ ਹੋਇਆ ਕਿ ਤੁਸੀਂ ਗੁਰਬਾਣੀ ਲਿਖਦੇ ਜਾਣਾ ਜਿਵੇਂ ਜਿਵੇਂ ਅਸੀਂ ਉਚਾਰਨ ਕਰਾਂਗੇ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਹੈ ਮਹਾਰਾਜ ਸੱਚੇ ਪਾਤਸ਼ਾਹ, ਹੈ ਸਤਿਗੁਰੂ ਜੀ ਸਾਨੂੰ ਤਾਂ ਇੰਨੀ ਸੋਝੀ ਨਹੀਂ ਹੈ, ਹੈ ਮਹਾਰਾਜ ਆਜੂ ਵੀ ਛਾਟੀ ਬਹੁਤ ਛੋਟੀ ਹੈ, ਮਹਾਰਾਜ ਕਿਵੇਂ ਇਹ ਪਵਿੱਤਰ ਗੁਰਬਾਣੀ ਨੂੰ ਲਿਖ ਸਕਾਂਗਾ? ਹਜ਼ੂਰ ਨੇ ਵਚਨ ਕੀਤਾ ਕਿ ਅਗੰਮੀ ਕਲਮ ਚੱਲੇਗੀ, ਸਾਡਾ ਵਚਨ ਮੰਨ ਕੇ ਤੁਸਾਂ ਨੇ ਗੁਰਬਾਣੀ ਲਿਖਣੀ। ਅਤੇ ਬਾਬਾ ਦੀਪ ਸਿੰਘ ਜੀ ਨੇ ਸਾਧ ਸੰਗਤ ਜੀ ਜੋ ਕਲਮਾਂ ਘੜਨ ਦੀ ਸੇਵਾ ਮਹਾਨ ਕੀਤੀ ਆ ਆਪਣੇ ਹੱਥੀਂ, ਜੋ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਉਚਾਰਨ ਕਰਦੇ, ਅਤੇ ਭਾਈ ਮਨੀ ਸਿੰਘ ਸਾਹਿਬ ਜੀ ਉਹ ਗੁਰਬਾਣੀ ਨੂੰ ਲਿਖੀ ਜਾਂਦੇ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਐਸੀ ਅਗੰਮੀ ਕਲਮ ਚੱਲੀ ਸਾਧ ਸੰਗਤ ਜੀ। ਪਹਿਲੇ ਦਿਨ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੰਠੋਂ ਗੁਰਬਾਣੀ ਉਚਾਰਨ ਕੀਤੀ ਇੱਕ ਓੰਕਾਰ ਤੋਂ ਲੈ ਕੇ, ਅਤੇ ਸਾਧ ਸੰਗਤ ਜੀ ਜੋ ਜਪਜੀ ਸਾਹਿਬ ਸੰਪੂਰਨ, ਫਿਰ ਰਹਿਰਾਜ ਸਾਹਿਬ ਜੀ ਦੇ 5 ਸ਼ਬਦ, ਕੀਰਤਨ ਸੋਲੇ ਦੇ ਮਹਾਰਾਜ ਸੱਚੇ ਪਾਤਸ਼ਾਹੀ ਨੇ ਸ਼ਬਦ ਉਚਾਰਨ ਕੀਤੇ। ਭਾਵ ਸ੍ਰੀ ਰਾਗ ਜਿੱਥੋਂ ਪ੍ਰਾਰੰਭ ਹੁੰਦਾ ਹਨ 14 ਅੰਗ ਤੋਂ, ਹਜ਼ੂਰ ਨੇ ਸਾਧ ਸੰਗਤ ਜੀ ਕੀਰਤਨ ਸੋਲੇ ਦੇ ਬਾਣੀ ਦੇ ਸ਼ਬਦਾਂ ਤੱਕ ਪਹਿਲੇ ਦਿਨ ਮਹਾਰਾਜ ਸੱਚੇ ਪਾਤਸ਼ਾਹੀ ਨੇ ਉਚਾਰਨ ਕੀਤੀ। ਅਤੇ ਜੋ ਅੰਮ੍ਰਿਤ ਵੇਲੇ ਗੁਰਬਾਣੀ ਸਤਿਗੁਰੂ ਜੀ ਰਸਨਾ ਤੋਂ ਉਚਾਰਦੇ, ਸ਼ਾਮ ਦੇ ਦੀਵਾਨ ਦੇ ਵਿੱਚ ਉਸੇ ਪਵਿੱਤਰ ਬਾਣੀ ਦੀ ਕਥਾ ਮਹਾਰਾਜ ਸੱਚੇ ਪਾਤਸ਼ਾਹ ਆਪ ਕਰਦੇ। ਇਤਿਹਾਸ ਕਹਿੰਦਾ ਕਿ 48 ਸਿੰਘ ਸਨ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹੀ ਦੀ ਰਸਨਾ ਤੋਂ ਪਵਿੱਤਰ ਗੁਰਬਾਣੀ ਦੀ ਕਥਾ ਸੁਣੀ। ਕਹਿੰਦੇ ਹਨ ਕਿ ਸਾਧ ਸੰਗਤ 9 ਮਹੀਨੇ 9 ਦਿਨ 9 ਘੜੀਆਂ ਅਤੇ 9 ਪਲ ਸਮਾਂ ਲੱਗਾ। ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਤਿਗੁਰੂ ਜੀ ਨੇ ਕੰਠੋਂ ਗੁਰਬਾਣੀ ਨੂੰ ਉਚਾਰਿਆ। ਅਤੇ ਜੋ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹੀ ਦੀ ਪਵਿੱਤਰ ਬਾਣੀ ਸੀ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਹਜ਼ੂਰ ਨੇ ਸਾਧ ਸੰਗਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਨਾ ਕੀਤੀ ਹੈ। ਹਜ਼ੂਰ ਨੇ ਜਿਤਨੀ ਵੀ ਗੁਰਬਾਣੀ ਉਚਾਰਨ ਕਰਦੇ, ਅਤੇ ਸ਼ਾਮ ਦੇ ਸਮੇਂ ਸਾਰੀ ਉਹ ਕਥਾ ਕਰਦੇ। ਅਤੇ ਸਾਧ ਸੰਗਤ ਜਿਹੜੇ 48 ਸਿੰਘਾਂ ਨੇ ਬੜੀ ਭਾਵਨਾ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਵਿੱਤਰ ਬਾਣੀ ਦੀ ਕਥਾ ਸੁਣੀ, ਉਹ ਵਿਦੇਹ ਮੁਕਤ ਹੋ ਗਏ ਸਨ। ਮਹਾਰਾਜ ਸੱਚੇ ਪਾਤਸ਼ਾਹ ਐਸੀ ਸਤਿਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਥਾ ਹੈ, ਜੋ ਭਾਵਨਾ ਪ੍ਰੇਮ ਦੇ ਨਾਲ ਗੁਰਸਿੱਖ ਸਰਵਣ ਕਰਦੇ ਹੈ, ਸਤਿਗੁਰੂ ਜੀ ਮਹਾਨ ਬਖਸ਼ਿਸ਼ਾਂ ਕਰਦੇ ਹੈ। ਅਤੇ ਸਾਧ ਸੰਗਤ ਜੀ ਜੋ ਹਜ਼ੂਰ ਨੇ ਗੁਰਬਾਣੀ ਵਿੱਚ ਬਚਨ ਵੀ ਕੀਤੇ ਹਨ, ਜੋ ਇਹ ਕਥਾ ਸੁਣੈ ਅਰ ਗਾਵੈ, ਦੁੱਖ ਪਾਪ ਤੇ ਨਿਕਟ ਨਾ ਆਵੈ। ਦੁੱਖ ਅਤੇ ਪਾਪ ਉਹਨਾਂ ਦੇ ਨੇੜੇ ਨਹੀਂ ਆਉਂਦੇ ਜੇ ਭਾਵਨਾ ਦੇ ਨਾਲ ਕੋਈ ਸਿੱਖ ਗਰੀਬ ਨਵਾਜ਼ ਸਤਿਗੁਰੂ ਜੀ ਪਵਿੱਤਰ ਬਾਣੀ ਦੀ ਕਥਾ ਨੂੰ ਸਰਵਣ ਕਰਦਾ ਹੈ। ਹਜ਼ੂਰ ਨੇ ਕਿੰਨੇ ਇਹ ਸਾਧ ਸੰਗਤ ਜੀ ਵਚਨ ਉਚਾਰੇ ਹੈ ਗੁਰਬਾਣੀ ਵਿੱਚ,
ਸਭ ਤੇ ਉਤਮ ਹਰ ਕੀ ਕਥਾ। ਗੁਰਬਾਣੀ ਪੜ੍ਹਨੀ, ਗੁਰਬਾਣੀ ਸੁਣਨੀ, ਗੁਰੂ ਕੀ ਬਾਣੀ ਦਾ ਕੀਰਤਨ ਕਰਨਾ ਜਾਂ ਸਰਵਣ ਕਰ ਲੈਣਾ ਬਹੁਤ ਵੱਡਾ ਮਹਾਤਮ ਹੈ। ਪਰ ਜੋ ਗੁਰਬਾਣੀ ਦੀ ਕਥਾ ਸੁਣਨੀ ਹੈ ਨਾ ਸਾਧ ਸੰਗਤ ਜੀ, ਸਭ ਤੋਂ ਵੱਡਾ ਇਹ ਮਹਾਤਮ ਹੈ। ਕਈ ਵਾਰ ਡੂੰਘੇ ਅਰਥਾਂ ਦੀ ਸਾਨੂੰ ਸਮਝ ਨਹੀਂ ਪੈਂਦੀ। ਜੋ ਅਰਥ ਗੁਰਬਾਣੀ ਵਿੱਚ ਮਹਿੰਗੇ ਹੈ ਅਤੇ ਸਾਧ ਸੰਗਤ ਜਦੋਂ ਗੁਰੂ ਸ਼ਬਦ ਦੀ ਵਿਚਾਰ ਹੁੰਦੀ ਹੈ ਨਾ, ਗੁਰਬਾਣੀ ਦੀ ਕਥਾ ਹੁੰਦੀ ਹੈ, ਉਦੋਂ ਫਿਰ ਸਾਨੂੰ ਉਹਨਾਂ ਅਰਥਾਂ ਦੀ ਸਮਝ ਪੈਂਦੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਵਿੱਚ ਸਾਨੂੰ ਕੀ ਆਦੇਸ਼ ਦਿੱਤਾ ਹੈ, ਸਤਿਗੁਰੂ ਜੀ ਨੇ ਸਾਨੂੰ ਕੀ ਸਮਝਾਇਆ ਹੈ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੀ ਸਿੱਖਿਆ ਦੇ ਰਹੇ ਹੈ। ਇਹ ਸਾਧ ਸੰਗਤ ਜੀ ਗੁਰਬਾਣੀ ਦੀ ਕਥਾ ਦੁਆਰਾ ਹੀ ਸਮਝ ਪੈਂਦੀ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਇਹ ਮਹਾਨ ਕਿਰਪਾ ਕੀਤੀ ਹੈ ਜੋ ਅੱਜ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਲੜੀਵਾਰ ਗੁਰਬਾਣੀ ਦੀ ਕਥਾ ਪ੍ਰਾਰੰਭ ਹੋਣ ਜਾ ਰਹੀ ਹੈ। ਇਹ ਸਾਧ ਸੰਗਤ ਜੀ ਕੇਵਲ ਟੂਕ ਮਾਤਰ ਮੂਲ ਮੰਤਰ, ਜੋ ਇਸ ਮੂਲ ਮੰਤਰ ਦੇ ਸਾਧ ਸੰਗਤ ਜੀ ਅਰਥ ਕਰਕੇ ਫਿਰ ਸਮਾਪਤੀ ਕਰ ਦੇਣੀ ਹੈ। ਕੱਲ੍ਹ ਤੋਂ ਜਿਵੇਂ ਫਿਰ 6 ਤੋਂ 7 ਵਜੇ ਤੱਕ ਦਾ ਸਮਾਂ ਕਥਾ ਦਾ ਹੁੰਦਾ ਹੀ ਹੈ, ਫਿਰ ਵਿਸਥਾਰ ਦੇ ਸਹਿਤ ਜਿਵੇਂ ਸਤਿਗੁਰੂ ਜੀ ਕਿਰਪਾ ਕਰਕੇ ਅਰਥ ਕਰਾਉਣਗੇ, ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੁਆਰਾ ਕਰਾਂਗੇ। ਗਰੀਬ ਨਵਾਜ ਜਿਵੇਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਗਤ ਵਿੱਚ ਅਵਤਾਰ ਧਾਰਿਆ। ਸਤਿਗੁਰੂ ਜੀ ਦੇ ਅਵਤਾਰ ਧਾਰਨ ਦਾ ਕੀ ਕਾਰਨ ਸੀਗਾ ਔਰ ਅਵਤਾਰ ਕਿਸ ਨੂੰ ਆਖਿਆ ਜਾਂਦਾ ਹੈ, ਅਵਤਾਰ ਦੇ ਕੀ ਲੱਛਣ ਹਨ। ਫਿਰ ਸਾਧ ਸੰਗਤ ਜੀ ਸਾਰਾ ਜੋ ਮਹਾਂਪੁਰਖਾਂ ਨੇ ਦ੍ਰਿਸ਼ਟਾਂਤ ਦੇ ਕਰਕੇ ਸਮਝਾਇਆ, ਜੋ ਸਾਧ ਸੰਗਤ ਜੀ ਪ੍ਰਣਾਲੀ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਚਲਾਈ ਹੈ, ਜੋ ਸੀਨਾ ਬਸੀਨਾ ਸਾਧ ਸੰਗਤ ਜੀ ਅਰਥ ਮਹਾਂਪੁਰਖ ਕਰਦੇ ਆ ਰਹੇ ਹੈ ਔਰ ਅੱਗੇ ਵਿਦਿਆਰਥੀਆਂ ਨੂੰ ਪੜ੍ਹਾਏ ਜਾਂਦੇ ਹੈ। ਅਤੇ ਸਾਧ ਸੰਗਤ ਜੀ ਉਸੇ ਤਰ੍ਹਾਂ ਹੀ ਯਤਨ ਕਰਾਂਗੇ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੇ ਗੁਰਬਾਣੀ ਦੇ ਕਥਾ ਦੇ ਜੋ ਅਰਥਾਂ ਦੇ, ਕਿਉਂਕਿ ਜਿਹੜੇ ਸੀਨਾ ਬਸੀਨਾ ਸਾਧ ਸੰਗਤ ਜੀ ਅਰਥ ਕਰਨੇ ਹੈ ਨਾ, ਇਹ ਇਹਨਾਂ ਦੇ ਵਿੱਚ ਅੰਸ਼ ਹੁੰਦੀ ਹੈ। ਜਿਵੇਂ 6 ਪ੍ਰਕਾਰ ਦੇ ਅਵਤਾਰ ਮੰਨੇ, ਸਭ ਤੋਂ ਪਹਿਲਾਂ ਅੰਸਾ ਅਵਤਾਰ, ਉਹਦੇ ਵਿੱਚ ਵੀ ਅੰਸ਼ ਦਾ ਜ਼ਿਕਰ ਆਉਂਦਾ। ਅਤੇ ਜੋ ਸੀਨਾ ਬਸੀਨਾ ਭਾਵ ਜਿਵੇਂ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਔਰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਅਰਥ ਪੜ੍ਹਾਏ, ਉਹਨਾਂ ਤੋਂ 2 ਟਕਸਾਲਾਂ ਚੱਲੀਆਂ ਨੇ। ਬਾਬਾ ਦੀਪ ਸਿੰਘ ਜੀ ਤੋਂ ਦਮਦਮੀ ਟਕਸਾਲ ਔਰ ਭਾਈ ਮਨੀ ਸਿੰਘ ਸਾਹਿਬ ਜੀ ਤੋਂ ਸੱਤੋ ਕੀ ਗਲੀ ਵਾਲੀ ਜੋ ਹੁਣ ਜਾਣੀ ਜਾਂਦੀ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਚੱਲੀ ਹੈ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹੱਥੀਂ ਸੇਵਾ ਬਖਸ਼ੀ ਸੀ, ਜੋ ਹੈੱਡ ਗ੍ਰੰਥੀ ਦੀ ਸੇਵਾ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਕਰਦੇ ਰਹੇ ਹੈ, ਜਿਨ੍ਹਾਂ ਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਇਆ ਹੈ। ਫਿਰ ਆਪਣੇ ਹੱਥੀਂ ਸਾਧ ਸੰਗਤ ਜੀ ਜੋ ਭਗਤ ਬਾਣੀ 5 ਗ੍ਰੰਥੀ, ਫਿਰ 22 ਵਾਰਾਂ, ਇਹ ਜੋ ਗੁਰਬਾਣੀ ਦੀਆਂ ਪੋਥੀਆਂ ਸਭ ਆਪਣੇ ਹੱਥੀਂ ਭਾਈ ਮਨੀ ਸਿੰਘ ਸਾਹਿਬ ਜੀ ਨੇ ਲਿਖਣ ਦੀ ਸੇਵਾ ਕੀਤੀ ਹੈ। ਜਿਵੇਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣੇ ਹੱਥੀਂ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣਾ ਕੀਤੇ, ਮਹਾਨ ਸੇਵਾਵਾਂ ਕੀਤੀਆਂ। ਔਰ ਇਵੇਂ ਭਾਈ ਮਨੀ ਸਿੰਘ ਸਾਹਿਬ ਜੀ ਨੇ ਆਪਣੇ ਹੱਥੀਂ ਇਹ ਮਹਾਨ ਸੇਵਾ ਨੂੰ ਨਿਭਾਇਆ। ਅਤੇ ਸਾਧ ਸੰਗਤ ਜੀ ਜਿਹੜੀ ਸੀਨਾ ਬਸੀਨਾ ਅਰਥ ਕਰਨੇ ਨੇ, ਇਹਦੇ ਵਿੱਚ ਅੰਸ਼ ਹੁੰਦੀ ਹੈ ਅਤੇ ਅੰਸ਼ ਕਦੇ ਮਰਦੀ ਨਹੀਂ ਹੁੰਦੀ। ਸਮਾਂ ਜਦੋਂ ਹੁੰਦਾ, ਸਮੇਂ ਦੌਰਾਨ ਉਹ ਭਾਵੇਂ ਥੋੜ੍ਹਾ ਸਮਾਂ ਛਿਪ ਜਾਵੇ, ਪਰ ਅੰਸ਼ ਕਦੇ ਮਰਿਆ ਨਹੀਂ ਕਰਦੀ। ਅਤੇ ਇਸ ਲਈ ਸਾਧ ਸੰਗਤ ਜੀ ਇਹੋ ਹੀ ਯਤਨ ਕਰਨਾ ਕਿ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਦੀ ਚਲਾਈ ਹੋਈ ਟਕਸਾਲ ਦੌਰਾਨ ਹਜ਼ੂਰ ਨੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਅਰਥ ਪੜ੍ਹਾਏ ਹੈ, ਉੱਥੋਂ ਸੀਨਾ ਬਸੀਨਾ ਸਾਧ ਸੰਗਤ ਜੀ ਮਰਜ਼ਾਦਾ ਅਨੁਸਾਰ ਅਰਥ ਅੱਗੇ ਪੜ੍ਹਾਏ ਜਾਂਦੇ ਆ ਔਰ ਸੰਗਤਾਂ ਨੂੰ ਸੁਣਾਏ ਜਾਂਦੇ ਹੈ। ਇਹੋ ਹੀ ਯਤਨ ਕੀਤਾ ਜਾਵੇਗਾ। ਕੱਲ੍ਹ ਦੇ ਦੀਵਾਨਾਂ ਵਿੱਚ ਵਿਸ਼ੇਸ਼ ਕਰਕੇ ਔਰ ਵਿਸਥਾਰ ਦੇ ਸਹਿਤ ਜਿਵੇਂ ਸਤਿਗੁਰੂ ਜੀ ਕਿਰਪਾ ਕਰਕੇ ਅਰਥ ਕਰਾਉਣਗੇ ਕਰਾਂਗੇ। ਆ ਹੁਣ ਮਰਜ਼ਾਦਾ ਅਨੁਸਾਰ ਕਿਵੇਂ ਘੱਟ ਤੋਂ ਘੱਟ ਜਿਵੇਂ ਮੂਲ ਮੰਤਰ ਦੀ ਸਾਧ ਸੰਗਤ ਜੀ ਇੰਨੀ ਕੁ ਵਿਚਾਰ ਜ਼ਰੂਰ ਹੋਣੀ ਚਾਹੀਦੀ ਹੈ। ਕੇਵਲ ਅੱਖਰੀ ਅਰਥ ਕਰਨੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਸਮਤ ਬਖਸ਼ਣ। ਪਿਆਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ। ਸਾਧ ਸੰਗਤ ਜੀ ਇਹਦੇ ਵਿੱਚ ਸ਼ੰਕਾਵਾਦੀ ਜਿਹੜੇ ਸ਼ੰਕੇ ਕਰਦੇ ਹਨ, ਸਵਾਲ ਖੜੇ ਕਰਦੇ ਹੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਹੇ ਮਹਾਰਾਜ, ਆਪ ਜੀ ਦਾ ਮਤ ਦਵੈਤ ਹੈ ਕਿ ਅਦਵੈਤ ਹੈ? ਇਹ ਵੀ ਸਾਧ ਸੰਗਤ ਜੀ ਸ਼ੰਕਿਆਂ ਦੀ ਨਿਵਰਤੀ ਹੋਵੇਗੀ। ਸਤਿਗੁਰੂ ਜੀ ਜਿਵੇਂ ਕਿਰਪਾ ਕਰਨਗੇ ਵਿਸਥਾਰ ਦੇ ਸਹਿਤ ਜੋ ਉਦੋਂ ਅਰਥ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਸਭ ਜਿਤਨੇ ਵੀ ਵਾਦ ਵਿਵਾਦ ਸ਼ੰਕੇ ਹਨ ਸਭ ਦੀ ਨਿਵਰਤੀ ਕੀਤੀ ਹੈ। 63 ਪ੍ਰਕਾਰ ਦੇ ਮਤ ਭੇਦ ਸਨ ਓੰਕਾਰ ਦੇ ਵਿੱਚ। ਕੋਈ ਓਮ ਕਰਕੇ ਜਪਦਾ, ਓਮ ਕਰਕੇ ਜਪਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਏਕਾ ਲਾ ਕੇ ਸਾਰੇ ਸ਼ੰਕਿਆਂ ਨੂੰ, ਮਤ ਭੇਦਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਰ ਕੀਤਾ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਏਕਾ ਲਾ ਦਿੱਤਾ ਕਿ ਇੱਕ ਪਰਮੇਸ਼ਰ ਹੀ ਹੈ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ, ਭਰਤਾ, ਹਰਤਾ, ਸਭ ਜੀਵਾਂ ਨੂੰ ਪੈਦਾ ਕਰਨ ਵਾਲਾ, ਪਰਵਰਿਸ਼ ਕਰਨ ਵਾਲਾ, ਸਭ ਜੀਵਾਂ ਦੀ ਲੈਤਾ ਕਰਨ ਵਾਲਾ। ਏਕਾ ਲਾਇਆ। ਇੱਕ ਜੋ ਅਦਵੈਤ ਸਰੂਪ ਹੈ ਓੰਕਾਰ ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ। ਸਤਨਾਮ ਉਹ ਸਤ ਆਨੰਦ ਸਰੂਪ ਹੈ। ਉਹ ਪਰਮੇਸ਼ਰ ਦਾ ਨਾਮ ਵੀ ਸਦੀਵੀ ਕਾਲ ਵਾਸਤੇ ਸੱਚਾ ਹੈ। ਆਪ ਵੀ ਆਦਿ ਰੂਪ ਦੇ ਵਿੱਚ ਵੀ ਸੱਚਾ ਸੀ ਜਦੋਂ ਸ੍ਰਿਸ਼ਟੀ ਨਹੀਂ ਸੀ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਨਾਮ ਵੀ ਸਦੀਵੀ ਕਾਲ ਲਈ ਸੱਚਾ ਹੈ। ਕਰਤਾ ਪੁਰਖ ਕਰਤਾ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਪੁਰਖ ਸਰੂਪ ਹੈ ਜਿਸ ਨੇ ਜਗਤ ਰੂਪ ਬਾਲਕ ਨੂੰ ਪੈਦਾ ਕੀਤਾ ਹੈ। ਏਕਾ ਪੁਰਖ ਸਬਾਈ ਨਾਰ, ਸਭ ਜੀਵ ਰੂਪ ਸਖੀਆਂ ਨੇ। ਔਰ ਪੁਰਖ ਕੇਵਲ ਇੱਕ ਪਰਮੇਸ਼ਰ ਹੈ ਜਿਸ ਨੇ ਆਪ ਹੀ ਸਾਰੇ ਜਗਤ ਨੂੰ ਪੈਦਾ ਕੀਤਾ ਹੈ। ਨਿਰਭਉ ਨਿਰਵੈਰ ਨਿਰਭਉ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਨਿਰਵੈਰ, ਕਿਸੇ ਨਾਲ ਪਰਮੇਸ਼ਰ ਨੂੰ ਵੈਰ ਨਹੀਂ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ। ਅਕਾਲ ਮੂਰਤ ਕਾਲ ਤੋਂ ਰਹਿਤ ਪਰਮਾਤਮਾ ਦੀ ਹਸਤੀ ਹੈ। ਕਾਲ ਤੋਂ ਰਹਿਤ ਵਾਹਿਗੁਰੂ ਜੀ ਦਾ ਸਰੂਪ ਹੈ। ਜਗਤ ਅੰਦਰ ਸਾਧ ਸੰਗਤ ਜੀ ਜੋ ਅਗਿਆਤ ਹੋਣੇ ਕਰਕੇ ਕਿਸੇ ਨੇ ਬ੍ਰਹਮਾ ਨੂੰ ਰੱਬ ਮੰਨਿਆ, ਕਿਸੇ ਨੇ ਵਿਸ਼ਨੂੰ ਜੀ ਨੂੰ ਰੱਬ ਮੰਨਿਆ, ਕਿਸੇ ਨੇ ਸ਼ਿਵ ਜੀ ਨੂੰ ਰੱਬ ਮੰਨਿਆ। ਪਰ ਹਜੂਰ ਨੇ ਬਚਨ ਕੀਤੇ ਹਨ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵ ਜੂ ਅਵਤਾਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਕਾਲ ਸਭ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ, ਪਰ ਇੱਕ ਪਰਮੇਸ਼ਰ ਹੈ ਜੋ ਕਾਲ ਤੋਂ ਰਹਿਤ ਹੈ। ਅਕਾਲ ਮੂਰਤ ਹੈ। ਕਾਲ ਤੋਂ ਰਹਿਤ ਵਾਹਿਗੁਰੂ ਜੀ ਦਾ ਸਰੂਪ ਹੈ। ਅਜੂਨੀ ਸਹਿਭੰ ਫਿਰ ਜਗਤ ਦੇ ਜਿਤਨੇ ਵੀ ਜੀਵ ਹਨ, ਕੋਈ ਵਾਸ਼ਨਾ ਦਾ ਬੱਝਾ ਹੋਇਆ ਕਿਸੇ ਜੂਨ ਨੂੰ ਪ੍ਰਾਪਤ ਹੋ ਜਾਂਦਾ ਹੈ, ਕੋਈ ਕਿਸੇ ਜੂਨ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਪਰ ਅਕਾਲ ਪੁਰਖ ਵਾਹਿਗੁਰੂ ਜੋ ਪਰਮੇਸ਼ਰ ਹੈ ਨਾ, ਅਜੂਨੀ, ਜੂਨਾਂ ਤੋਂ ਰਹਿਤ ਹੈ, ਕਿਸੇ ਜੂਨ ਵਿੱਚ ਆਉਣ ਵਾਲਾ ਨਹੀਂ ਹੈ। ਸਹਿ ਭੰਗ ਤੇ ਪਰਮੇਸ਼ਰ ਨੂੰ ਕੋਈ ਪੈਦਾ ਵੀ ਕਰਨ ਵਾਲਾ ਨਹੀਂ ਹੈ। ਸੁਤੇ ਪ੍ਰਕਾਸ਼ ਸਰੂਪ ਹੈ। ਜਿਵੇਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਕਹਿੰਦੇ ਹਨ ਐਸਾ ਉਹ ਵਾਹਿਗੁਰੂ ਦਾ ਸਰੂਪ ਹੈ, ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ। ਕਿਉਂਕਿ ਇੱਕ ਨਾਦੀ ਤੇ ਇੱਕ ਬਿੰਦੀ ਔਲਾਦ ਹੁੰਦੀ ਹੈ। ਨਾਦੀ ਨਾਰ ਦੁਆਰਾ, ਜਿਵੇਂ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਹੈ। ਖੰਡੇ ਦੀ ਧਾਰ ਵਿੱਚੋਂ ਕੰਠੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਪੜ੍ਹ ਕੇ ਇੱਕ ਬਿੰਦੀ ਔਲਾਦ ਹੁੰਦੀ। ਮਾਤਾ ਪਿਤਾ ਦੇ ਸਬੰਧ ਦੁਆਰਾ ਜੋ ਪੈਦਾ ਹੋਵੇ ਬੱਚਾ, ਉਹਨੂੰ ਬਿੰਦੀ ਔਲਾਦ ਕਿਹਾ ਜਾਂਦਾ ਹੈ। ਪਰਮੇਸ਼ਰ ਨਾ ਤਾਂ ਨਾਦੀ ਔਲਾਦ ਹੈ, ਨਾ ਕਿਸੇ ਦੀ ਬਿੰਦੀ ਔਲਾਦ ਹੈ। ਭਾਵ ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ। ਸਹਿ ਭੰਗ ਸੁਤੇ ਪ੍ਰਕਾਸ਼ ਸਰੂਪ ਹੈ। ਐਸਾ ਵਾਹਿਗੁਰੂ ਜੀ ਦਾ ਸਰੂਪ ਹੈ। ਗੁਰ ਪ੍ਰਸਾਦ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਆਨੰਦ ਸਰੂਪ ਹੈ। ਜਾਂ ਇਉਂ ਕਹਿ ਲਈਏ ਕਿ ਜਿਸ ਪਰਮੇਸ਼ਰ ਦਾ ਸਰੂਪ ਇੱਕ ਹੈ, ਜਿਸ ਜੈਸਾ ਕੋਈ ਨਹੀਂ ਹੈ, ਜਿਸ ਦਾ ਨਾਮ ਵੀ ਸੱਚਾ ਹੈ, ਸਾਰੀ ਸ੍ਰਿਸ਼ਟੀ ਦਾ ਕਰਤਾ ਵੀ ਆਪ ਹੈ, ਫਿਰ ਪੁਰਖ ਸਰੂਪ ਹੈ, ਭਉ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਕਾਲ ਤੋਂ ਰਹਿਤ ਵਾਹਿਗੁਰੂ ਦੀ ਹਸਤੀ, ਜੂਨਾਂ ਤੋਂ ਰਹਿਤ ਪਰਮਾਤਮਾ ਦਾ ਸੁਤੇ ਪ੍ਰਕਾਸ਼ ਸਰੂਪ ਹੈ। ਉਸ ਵਾਹਿਗੁਰੂ ਨੂੰ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਾਇਆ ਜਾ ਸਕਦਾ ਹੈ। ਪ੍ਰਸਾਰ ਦਾ ਅਰਥ ਕਿਰਪਾ ਵੀ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਉਚਾਰਨ ਕਰਦੇ ਆ, ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਐਸਾ ਸਰੂਪ ਹੈ। ਉਵੇਂ ਸਾਧ ਸੰਗਤ ਜੀ ਇੱਥੋਂ ਤੱਕ ਜੋ ਮਹਾ ਮੰਤਰ ਹੈ ਨਾ, ਅਕਾਲ ਪੁਰਖ ਵਾਹਿਗੁਰੂ ਜੀ ਨੇ ਉਚਾਰਨ ਕੀਤਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਈ ਨਦੀ ਵਿੱਚ ਪ੍ਰਵੇਸ਼ ਹੋ ਕੇ ਸੱਚਖੰਡ ਗਏ ਸਨ। ਇਹ ਵਿਸਥਾਰ ਦੇ ਸਹਿਤ ਕਥਾ ਆਵੇਗੀ, ਕੱਲ੍ਹ ਨੂੰ ਅਸੀਂ ਵਿਚਾਰ ਕਰਾਂਗੇ। ਟੂਕ ਮਾਤਰ ਬੇਨਤੀ ਕੀਤੀ ਹੈ।
ਮਹਾਰਾਜ ਸੱਚੇ ਪਾਤਸ਼ਾਹ ਅੱਗੇ ਉਚਾਰਦੇ ਹਨ। ਜਪ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਪਣੇ ਯੋਗ ਹੈ। ਜਪ ਜੋ ਵਿਕਾਰਾਂ ਨੂੰ ਜ਼ਬਤ ਕਰਨ ਵਾਲਾ ਵਾਹਿਗੁਰੂ ਦਾ ਜਾਪ ਹੈ। ਆਦ ਸੱਚ ਉਹ ਵਾਹਿਗੁਰੂ ਦਾ ਸਰੂਪ ਆਦਿ ਕਾਲ ਦੇ ਵਿੱਚ ਵੀ ਸੱਚਾ ਸੀ। ਜਦੋਂ ਸ੍ਰਿਸ਼ਟੀ ਵੀ ਨਹੀਂ ਸੀ ਬਣੀ ਉਦੋਂ ਵੀ ਵਾਹਿਗੁਰੂ ਸੱਚਾ ਸੀ। ਜੁਗਾਦ ਸੱਚ ਫੇਰ ਸਾਧ ਸੰਗਤ ਜੀ ਜਦੋਂ ਯੁੱਗ ਬਣੇ ਹੈ, ਸਤਯੁਗ, ਤ੍ਰੇਤਾ, ਦੁਆਪਰ ਅਤੇ ਹੁਣ ਕਲਯੁਗ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਯੁੱਗਾਂ ਯੁੱਗਾਂ ਦੇ ਵਿੱਚ ਵੀ ਵਾਹਿਗੁਰੂ ਦਾ ਸਰੂਪ ਸੱਚਾ ਹੈ। ਭੀ ਸੱਚ ਹੈ ਵੀ ਵਰਤਮਾਨ ਸਮੇਂ ਅੰਦਰ ਵੀ ਵਾਹਿਗੁਰੂ ਦਾ ਸਰੂਪ ਸੱਚਾ ਹੈ। ਨਾਨਕ ਹੋਸੀ ਭੀ ਸੱਚ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਮੂਲ ਮੰਤਰ ਦੇ ਸਮਾਪਤੀ ਦੇ ਵਿੱਚ ਉਚਾਰਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਵਾਹਿਗੁਰੂ ਜੀ ਦਾ ਸਰੂਪ ਸੱਚਾ ਹੋਵੇਗਾ। ਆਦਿ ਕਾਲ ਦੇ ਵਿੱਚ ਵੀ ਸੱਚਾ ਸੀ, ਯੁੱਗਾਂ ਯੁੱਗਾਂ ਵਿੱਚ ਵੀ ਹੈ, ਹੁਣ ਵੀ ਸੱਚ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵਾਹਿਗੁਰੂ ਦਾ ਸਰੂਪ ਸੱਚਾ ਹੋਵੇਗਾ। ਐਸਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਸਰੂਪ ਹੈ। ਸੋ ਸਾਧ ਸੰਗਤ ਜੀ ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਸਤਿਗੁਰੂ ਜੀ ਜਿਵੇਂ ਕਿਰਪਾ ਕਰਕੇ ਬਖਸ਼ਿਸ਼ ਕਰਕੇ ਅਰਥ ਕਰਾਉਣਗੇ। ਕੱਲ੍ਹ ਦੇ ਦੀਵਾਨਾਂ ਵਿੱਚ ਸਾਧ ਸੰਗਤ ਜੀ ਲੜੀਵਾਰ ਜੋ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੇ ਅਰਥ ਪ੍ਰਾਰੰਭ ਕਰਾਂਗੇ। ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰਕੇ ਆਪ ਹੀ ਸਮਤ ਬਖਸ਼ਿਸ਼ ਕਰਨ। ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸਰਬੱਤ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਔਰ ਸਾਧ ਸੰਗਤ ਜੀ ਵਿਸ਼ੇਸ਼ ਕਰਕੇ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੱਜ ਬਖਸ਼ਿਸ਼ ਹੋਈ ਹੈ, ਜੋ ਲੜੀਵਾਰ ਗੁਰਬਾਣੀ ਦੀ ਕਥਾ ਪ੍ਰਾਰੰਭ ਹੋਈ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਮਹਾਨ ਕਿਰਪਾ ਕੀਤੀ ਹੈ। ਬੜਾ ਸਾਧ ਸੰਗਤ ਜੀ ਅੱਜ ਵੀ ਸੁਭਾਗਾ ਦਿਵਸ ਹੈ। ਜਿਵੇਂ ਕਥਾ ਦੀ ਸੰਪੂਰਨਤਾ ਵੇਲੇ ਸਾਧ ਸੰਗਤ ਜੀ ਬੜਾ ਇੱਕ ਰਸ ਆਪ ਸਰਬੱਤ ਸੰਗਤਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਸਨ। ਗਰੀਬ ਨਵਾਜ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਨ। ਇਵੇਂ ਪ੍ਰਾਰੰਭਤਾ ਵਿੱਚ ਵੀ ਸਾਧ ਸੰਗਤ ਜੀ ਮਹਾਨ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੀ ਕਥਾ ਦੇ ਨਾਲ ਜੁੜਨਾ ਇਹ ਬਹੁਤ ਮਹਾਨ ਵਡਿਆਈ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਮਤ ਬਖਸ਼ਣ। ਸਾਨੂੰ ਸਭ ਨੂੰ ਆਪਣੇ ਦਰੋਂ ਘਰੋਂ ਪਿਆਰੀ ਸਿੱਖੀ ਨਾਮ ਦੀ ਦਾਤ, ਆਪਣੇ ਚਰਨਾਂ ਦਾ ਪਿਆਰ, ਆਪਣੇ ਚਰਨਾਂ ਦਾ ਭਰੋਸਾ ਬਖਸ਼ਿਸ਼ ਕਰਨ। ਜਿਨ੍ਹਾਂ ਨੂੰ ਸਿੱਖੀ ਬਖਸ਼ੀ ਹੈ ਸਤਿਗੁਰੂ ਜੀ ਕਮਾਉਣ ਦਾ ਬਲ ਬਖਸ਼ਣ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।